ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਸਭ ਨੂੰ ਜੀ ਆਇਆਂ ਨੂੰ, ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਵੇਂ ਆਪ ਜੀ ਨੂੰ ਅਸੀਂ ਪਹਿਲਾਂ ਵੀ ਦੱਸਿਆ ਸੀ ਵੀ ਹੁਣ ਦੇ ਵੇਲੇ ਅਸੀਂ ਤੁਹਾਡੇ ਨਾਲ ਇੱਕ ਸਪੈਸ਼ਲ ਟਾਕ ਸ਼ੋਅ ਲੈ ਕੇ ਹਾਜ਼ਰ ਹੋਵਾਂਗੇ, ਜਿਸ ਦੇ ਵਿੱਚ ਆਪਾਂ ਜਿਹੜੀ ਹੈ ਜੀ ਗੱਲਬਾਤ ਕਰਾਂਗੇ ਜਿਹੜਾ ਕਿ ਇਤਿਹਾਸਕ ਗੁਰੂ ਘਰ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਇਸ ਇਤਿਹਾਸ ਜਿਸ ਗੁਰਦੁਆਰੇ ਦਾ ਜੁੜਿਆ ਹੋਇਆ ਉਸ ਗੁਰੂ ਘਰ ਦੀ ਜਿਹੜੀ ਹੈ ਜੀ ਮੁੜ ਉਸਾਰੀ ਦੀ ਜਿਹੜੀ ਗੱਲ ਆ ਉਸ ਦੇ ਉੱਤੇ ਟੱਕ ਲਾਉਣ ਦੀ ਅਤੇ ਉਸ ਨੂੰ ਇਹ ਜਿਹੜਾ ਜੀ ਢਾਹ ਕੇ ਜਿਹੜਾ ਜੀ ਦੁਬਾਰਾ ਬਣਾਉਣ ਦੀ ਜਿਹੜੀ ਇੱਕ ਗੱਲਬਾਤ ਉੱਥੇ ਚੱਲ ਰਹੀ ਆ ਪੰਜਾਬ ਦੇ ਵਿੱਚ, ਉਸ ਦੇ ਉੱਤੇ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਇਸ ਦੇ ਵਿੱਚ ਅਸੀਂ ਕੁਛ ਖਾਸ ਮਹਿਮਾਨਾਂ ਨੂੰ ਲੈ ਕੇ ਆਵਾਂਗੇ ਜਿਸਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਾਡੇ ਨਾਲ ਹੁਣ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਜਥੇਦਾਰ ਰਣਜੀਤ ਸਿੰਘ ਜੀ। ਜਥੇਦਾਰ ਰਣਜੀਤ ਸਿੰਘ ਜੀ, ਜੀ ਆਇਆਂ ਨੂੰ। ਅਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਅਤੇ ਬਿਲਕੁਲ ਜਿੱਦਾਂ ਅਸੀਂ ਆਪਣੇ ਸਰੋਤਿਆਂ ਨੂੰ ਪਿਛਲੇ ਕੁਝ ਦਿਨਾਂ ਤੋਂ ਦੱਸ ਵੀ ਰਹੇ ਸੀ ਅਤੇ ਅੱਜ ਉਸ ਦੇ ਉੱਤੇ ਜਿਹੜੀ ਗੱਲ ਵੀ ਆਪਾਂ ਕਰਨ ਜਾ ਰਹੇ ਹਾਂ। ਅਤੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਜਿੱਦਾਂ ਆਪਾਂ ਦੱਸ ਰਹੇ ਹਾਂ ਵੀ ਇਹ ਗੁਰੂ ਘਰ ਥੜਾ ਸਾਹਿਬ ਜੋ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਨਾਲ ਆ, ਪਰਿਕਰਮਾ ਦੇ ਵਿੱਚ ਆਉਂਦਾ ਆ, ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇਹ ਆਉਂਦਾ ਆ। ਅਤੇ ਉਸ ਨੂੰ ਜਿਹੜਾ ਜੀ ਕਹਿ ਰਹੇ ਆ ਵੀ ਅੱਜ ਦੇ ਦਿਨ ਜਿਹੜੇ ਆ ਜੀ ਉਸ ਨੂੰ ਜਿਹੜਾ ਜੀ ਨਵੀਂ ਇਮਾਰਤ ਦੀ ਉਸਾਰੀ ਦੇ ਲਈ ਜਿਹੜਾ ਜੀ ਟੱਕ ਲਾਇਆ ਜਾਵੇਗਾ। ਸੋ ਉਸ ਦੇ ਬਾਰੇ ਦੇ ਉੱਤੇ ਤੁਸੀਂ ਸਾਡੇ ਜਿਹੜੇ ਸਰੋਤੇ ਪੰਜਾਬੀ ਰੇਡੀਓ USA ਦੇ ਸਰੋਤੇ ਆ ਉਹਨਾਂ ਨੂੰ ਜਾਣਕਾਰੀ ਦਿਓ ਵੀ ਇਸ ਗੁਰੂ ਘਰ ਦੇ ਇਤਿਹਾਸ ਦੇ ਨਾਲ ਇਤਿਹਾਸਿਕ ਕੀ ਹੈਗਾ ਆ ਅਤੇ ਇਸ ਨੂੰ ਜਿਹੜਾ ਜੀ ਇਹ ਮੁੜ ਉਸਾਰਨ ਦੀ ਜਿਹੜੀ ਇਹ ਗੱਲਬਾਤ ਆ ਇਹ ਅੱਜ ਕਿੱਦਾਂ ਚੱਲ ਪਈ ਆ, ਅਚਾਨਕ ਕਿੱਦਾਂ ਆ ਗਈ ਆ। ਇਹ ਗੁਰੂ ਤੇਗ ਬਹਾਦਰ ਸਾਹਿਬ ਆਏ ਸਨ ਜੀ ਹਰਿਮੰਦਰ ਸਾਹਿਬ, ਆਪਣੇ ਪੂਰਵਜਾਂ ਨੂੰ, ਆਪਣੇ ਬਜ਼ੁਰਗਾਂ ਨੂੰ, ਗੁਰੂ ਸਾਹਿਬਾਨ ਗੁਰੂ ਅਰਜਨ ਦੇਵ ਜੀ, ਗੁਰੂ ਰਾਮਦਾਸ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਦੇ ਗੁਰਪਿਤਾ ਜੀ, ਉਹਨਾਂ ਨੂੰ ਆਪਣੀ ਅਕੀਦਤ ਪੇਸ਼ ਕਰਨ ਤੇ ਇਹ ਉਦੋਂ ਮਸੰਦਾਂ ਨੇ ਉਹਨਾਂ ਨੂੰ ਅੰਦਰ ਨਹੀਂ ਸੀ, ਐਂਟਰ ਨਹੀਂ ਸੀ ਹੋਣ ਦਿੱਤਾ, ਦੁਆਰ ਬੰਦ ਕਰ ਲਏ ਜੀ। ਗੁਰੂ ਸਾਹਿਬ ਬਾਹਰ ਹੀ ਚੌਂਕੜਾ ਮਾਰ ਕੇ ਬੈਠ ਗਏ ਤੇ ਫਿਰ ਉਸ ਤੋਂ ਬਾਅਦ ਉਹ ਜਦੋਂ ਵਾਪਸ ਚਲੇ ਗਏ ਤੇ ਉਹਨਾਂ ਨੂੰ ਫਿਰ ਵੇਰਕੇ ਦੇ ਲਾਗੇ ਬਜ਼ੁਰਗ ਬੀਬੀਆਂ ਨੇ ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਨੇ ਮਾਈਆਂ ਰੱਬ ਰਜਾਈਆਂ ਦਾ ਕਹਿ ਕੇ ਉਹਨਾਂ ਨੂੰ ਸਨਮਾਨ ਦਿੱਤਾ ਜੀ। ਤੇ ਖਾਸ ਕਰਕੇ ਉਦੋਂ ਹੀ ਜਿਹੜਾ ਅੱਜ ਅਸੀਂ ਕਹਿ ਦਿੰਦੇ ਆ ਕਿ ਅੰਬਰਸਰੀਏ ਅੰਦਰ ਸੜੀਏ ਜੀ, ਇਹ ਵਿਗਾੜ ਕੇ ਜਿਹੜਾ ਲਫ਼ਜ਼ ਪੇਸ਼ ਕੀਤਾ ਜਾ ਰਿਹਾ, ਇਹ ਉਸ ਟਾਈਮ ਹੀ ਗੁਰੂ ਸਾਹਿਬ ਨੇ ਮਸੰਦਾਂ ਨੂੰ ਕਿਹਾ ਸੀ, ਨਹਿ ਮਸੰਦ ਤੁਮ ਅੰਮ੍ਰਿਤ ਸੜੀਏ ਜੀ, ਤ੍ਰਿਸ਼ਨਾ ਅਗਨ ਸੇ ਅੰਦਰ ਸੜੀਏ ਜੀ। ਉਹਨਾਂ ਕਿਹਾ ਸੀ ਮਸੰਦੋ ਤੁਸੀਂ ਮਸੰਦ ਨਹੀਂ ਹੋ, ਅੰਮ੍ਰਿਤਸਰੀਏ ਨਹੀਂ ਹੋ, ਤੁਸੀਂ ਤੇ ਤ੍ਰਿਸ਼ਨਾ ਦੀ ਅੱਗ ਨਾਲ ਅੰਦਰੋਂ ਸੜੇ ਪਏ ਜੀ ਜੀ। ਤੇ ਇਹ ਕਹਿ ਕੇ ਉਹ ਚਲੇ ਗਏ ਸੀ ਤੇ ਉੱਥੇ ਸੰਗਤਾਂ ਦੇ ਪ੍ਰੇਮ ਨਾਲ ਉਹਨਾਂ ਦੀ ਨਿਸ਼ਾਨੀ ਜਾਂ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਦੇ ਮਹਾਵਾਕ ਅਨੁਸਾਰ ਸੰਗਤਾਂ ਨੇ ਉੱਥੇ ਥੜਾ ਸਾਹਿਬ ਬਣਾ ਕੇ ਤੇ ਗੁਰਦੁਆਰਾ ਸੁਸ਼ੋਭਿਤ ਕੀਤਾ ਜੀ, ਜਿਹਦਾ ਅੱਜ ਅੰਤ ਹੋਣ ਵਾਲਾ ਜੀ ਜੀ ਮੈਂ ਕਹਿ ਸਕਦਾ। ਤੇ ਦੁੱਖ ਦੀ ਗੱਲ ਹੀ ਅਸੀਂ ਦੁੱਖ ਹੀ ਪ੍ਰਗਟ ਕਰ ਸਕਦੇ ਹਾਂ ਕਿਉਂਕਿ ਅਸੀਂ ਬਹੁਤ ਨੁਕਸਾਨ ਉਠਾ ਚੁੱਕੇ ਪਹਿਲਾਂ। ਜਿਹੜਾ ਬੁਰਜ ਮਾਤਾ ਗੁਜਰੀ ਜੀ ਦਾ ਬੁਰਜ, ਜਿਹੜਾ ਬੁਰਜ ਜੀ 'ਚ ਉਹ ਕੈਦ ਹੋਏ ਸਨ, ਉਹ ਜਿਉਂਦਾ ਜਾਗਦਾ ਲੋਕਾਂ ਨੇ ਦੇਖਿਆ। ਅੱਜ ਜਿਉਂਦੇ ਲੋਕ ਨੇ ਜਿਨ੍ਹਾਂ ਨੇ ਉਹ ਆਪਣੀਆਂ ਅੱਖਾਂ ਨਾਲ ਦੇਖਿਆ, ਉਹ ਅੱਜ ਸਾਡੇ ਕੋਲ ਹੈ ਨਹੀਂ ਜੀ। ਉਹ ਵੀ ਢਾਹ ਦਿੱਤਾ ਗਿਆ, ਢਾਹ ਕੇ ਤੇ ਉੱਥੇ ਇੱਕ ਕਮਰਾ ਨੁਮਾ ਗੁਰਦੁਆਰਾ ਬਣਾਤਾ ਉੱਚਾ ਕਰਕੇ ਕਿ ਬੁਰਜ ਆ, ਉਹਨੂੰ ਬੁਰਜ ਨਹੀਂ ਕਿਹਾ ਜਾ ਸਕਦਾ ਜੀ ਜੀ ਜੀ। ਉਹ ਇਤਿਹਾਸ ਨਹੀਂ ਜੀ। ਬੜੀਆਂ ਨਿਸ਼ਾਨੀਆਂ ਨੇ ਜਿਹੜੀਆਂ ਇੱਕ ਤਾਂ ਬਾਬਿਆਂ ਦੀ ਕਿਰਪਾ ਜਿਨ੍ਹਾਂ ਤੇ ਨਹੀਂ ਹੋਈ ਉਹਨਾਂ ਚੋਂ ਬਚ ਗਈਆਂ। ਇੱਕ ਹੈਗਾ ਜੰਡ ਸਾਹਿਬ ਜਿਹੜਾ ਮਾਛੀਵਾੜਾ ਗੁਰਦੁਆਰਾ ਦੇ ਵਿੱਚ ਚਰਨ ਕਮਲ ਗੁਰਦੁਆਰਾ ਸੁਸ਼ੋਭਿਤ ਹੈ, ਉਹ ਵੀ ਪਿੰਡ ਵਾਲਿਆਂ ਦੀ ਦ੍ਰਿੜਤਾ ਤੇ ਆਤਮ ਵਿਸ਼ਵਾਸ ਕਰਕੇ ਉਹਨਾਂ ਦੀ ਸ਼ਰਧਾ ਕਰਕੇ ਬਚ ਗਿਆ, ਵਰਨਾ ਉਹ ਵੀ ਭੇਟ ਚੜ ਚੱਲਿਆ ਸੀ ਬਾਬਿਆਂ ਦੀ। ਕਿਉਂਕਿ ਕਹਿੰਦੇ ਹਾਲ ਵੱਡਾ ਕਰਨਾ ਹੈ ਛੋਟਾ, ਤੇ ਇਸ ਕਰਕੇ ਜੰਡ ਵੱਢਣਾ ਜ਼ਰੂਰੀ ਹੈ ਜੀ 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 ਜੀ। ਤੇ ਉਹਨਾਂ ਨੇ ਕਿਹਾ ਕਿ ਇਹ ਹਾਲ ਭਾਵੇਂ ਬਣੇ ਜਾਂ ਨਾ ਬਣੇ, ਅਸੀਂ ਜੰਡ ਨਹੀਂ ਵੱਢਣ ਦੇਣਾ। ਇੱਥੋਂ ਤੱਕ ਕਿ ਬਾਬਿਆਂ ਤੇ ਮੁੜ ਕੇ ਯਕੀਨ ਨਹੀਂ ਕੀਤਾ ਜਿੰਨੀ ਦੇਰ ਤੱਕ ਹਾਲ ਬਣ ਕੇ ਲੈਂਟਰ ਨਹੀਂ ਪੈ ਗਿਆ। ਸਿੱਖ ਸੰਗਤਾਂ ਨਾ ਰਾਤ ਨੂੰ ਪਹਿਰਾ ਦਿੰਦੀਆਂ ਰਹੀਆਂ ਜੀ 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 ਜੀ। ਤੋ ਇਹ ਬੜੀਆਂ ਅਹਿਮ ਚੀਜ਼ਾਂ ਨੇ ਜਿਹੜੀਆਂ ਸਾਡੇ ਸਿੱਖਾਂ ਦੇ ਦਿਲੋਂ ਦਿਮਾਗ ਦੇ ਵਿੱਚ ਉਕਰੀਆਂ ਹੋਈਆਂ ਨੇ ਤੇ ਇਹਨਾਂ ਦੀ ਬਰਕਤ ਦੇ ਨਾਲ ਸਾਡੇ ਚਿੱਤ ਇਕਾਗਰਤ ਹੁੰਦੇ ਨੇ, ਸਾਨੂੰ ਪਰਮਾਰਥ ਦਾ ਰਾਹ ਮਿਲਦਾ। ਪਰ ਇਹ ਪਤਾ ਨਹੀਂ ਕਿਹੜੇ ਯੁੱਗ ਵਿੱਚ ਇਹਨਾਂ ਦਾ ਭਲਾ ਹੋਵੇਗਾ ਜਾਂ ਇਹ ਪ੍ਰਮਾਤਮਾ ਇਹਨਾਂ ਨੂੰ ਸਜ਼ਾ ਦੇਵੇਗਾ ਜਿਹੜਾ ਸਾਡਾ ਅਮੀਰ ਵਿਰਸਾ ਜਿਹੜਾ ਉਹਨੂੰ ਖਤਮ ਕਰਨ ਤੇ ਲੱਗੇ ਹੋਏ ਆ।
ਜੀ ਬਿਲਕੁਲ। ਇਸ ਦੇ ਵਿੱਚ ਇਹ ਗੱਲ ਜਿਹੜੀ ਆ ਵੀ ਹੁਣ ਜੇ ਉੱਥੇ ਜੰਡ ਨਹੀਂ ਰਹੇਗਾ ਤਾਂ ਉਸ ਗੁਰੂ ਘਰ ਦਾ ਜਿਹੜਾ ਜੀ ਇਤਿਹਾਸ ਦੇ ਨਾਲ ਜਿਹੜਾ ਜੀ ਕਹਿ ਲਓ ਵੀ ਤਾਲੁਕਾਤ ਉਹ ਟੁੱਟ ਜਾਂਦੇ ਆ। ਹਾਂ ਬਿਲਕੁਲ ਜੀ। ਇੱਕ ਤਾਂ ਗੁਰਦੁਆਰਾ ਸੀਸਗੰਜ ਸਾਹਿਬ ਤੁਸੀਂ ਜਾ ਸਕਦੇ ਹੋ, ਜਾ ਕੇ ਦੇਖ ਸਕਦੇ ਹੋ। ਅੱਜ ਵੀ ਉਹ ਰੁੱਖ ਨੂੰ ਵੱਢ ਕੇ ਤੇ ਸ਼ੀਸ਼ੇ 'ਚ ਰੱਖਿਆ ਹੋਇਆ। ਜੀ ਜੀ ਜੀ। ਕੀ ਮਤਲਬ ਆ, ਜਿਹੜਾ ਰੁੱਖ ਜਿਸ ਰੁੱਖ ਦੇ ਥੱਲੇ, ਜਿਸ ਬੋਰਡ ਦੇ ਥੱਲੇ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ, ਅੱਜ ਵੀ ਉਹਨਾਂ ਦੀ ਗਵਾਹੀ ਅਸੀਂ ਮਿੰਟ ਤੇ ਪੱਤਿਆਂ ਨਾਲ ਗੱਲਾਂ ਕਰਕੇ ਲੈ ਸਕਦੇ ਸੀ। ਉਹਨਾਂ ਦੇ ਉਹ ਰੁੱਖ ਨੂੰ ਦੇਖ ਕੇ ਅਸੀਂ ਉਸ ਸਮੇਂ ਨੂੰ ਆਪਣੇ ਚਿੱਤ ਵਿੱਚ ਲਿਆ ਸਕਦੇ ਸੀ। ਪਰ ਉਹ ਅੱਜ ਕੱਪੜਾ ਲਪੇਟ ਕੇ ਸ਼ੀਸ਼ੇ 'ਚ ਰੱਖਿਆ ਹੋਇਆ। ਇੱਥੇ ਸੰਤੋਖ ਆ ਜੋ ਜਿੱਥੇ ਗੁਰੂ ਅਰਜਨ ਦੇਵ ਜੀ ਟਾਹਲੀ ਦੇ ਥੱਲੇ ਬੈਠ ਕੇ ਸੇਵਾ ਕਰਾਉਂਦੇ ਹੁੰਦੇ ਸੀ, ਉਹ ਟਾਹਲੀ ਨੂੰ ਵੀ ਵੱਢ ਕੇ 5-6 ਫੁੱਟ ਦਾ ਤਣਾ ਉਹਦਾ ਤੇ ਉਹਨੂੰ ਇੱਕ ਸ਼ੀਸ਼ੇ 'ਚ ਰੱਖ ਕੇ ਉਹਨੂੰ ਲਾਲ ਕੱਪੜੇ ਲਪੇਟੇ ਹੋਏ ਜਿਵੇਂ ਦੇਵੀ ਮਾਤਾ ਦੇ ਚੁੰਨੀਆਂ ਲਪੇਟ ਦਿੰਦੇ ਆ ਜਾ ਕੇ। ਜੀ। ਤੋ ਇਹ ਸਾਡਾ ਅਸੀਂ ਦੁੱਖ ਹੀ ਪ੍ਰਗਟ ਕਰ ਸਕਦੇ ਹਾਂ। ਸਾਡੇ ਆਗੂਆਂ ਨੇ ਪੈਸਾ ਸੰਭਾਲਿਆ, ਪੈਸਾ ਵਰਤਿਆ, ਪੈਸਾ ਖਰਾਬ ਕੀਤਾ ਤੇ ਪੈਸੇ ਨਾਲ ਆਪਣੇ ਪਰਿਵਾਰਾਂ ਨੂੰ ਨਸ਼ਟ ਕੀਤਾ ਤੇ ਆਪਣੇ ਖਾਨਦਾਨ ਨਸ਼ਟ ਕੀਤੇ, ਪਰ ਅਕਲ ਫੇਰ ਨਹੀਂ ਆਈ, ਸੇਵਾ ਭਾਵਨਾ ਨਹੀਂ ਆਈ ਸਾਡੇ ਸਿੱਖਾਂ 'ਚ। ਜੀ ਬਿਲਕੁਲ। ਤੇ ਸਿੱਖ ਲੀਡਰ ਦੇ ਵਿੱਚ ਸੇਵਾ ਭਾਵਨਾ ਨਹੀਂ ਆਈ ਤੇ ਹਿਸਟਰੀ ਨੂੰ ਸੰਭਾਲਣ ਦਾ ਸ਼ੌਕ ਨਹੀਂ ਆਇਆ। ਜੀ ਬਿਲਕੁਲ। ਜਦੋਂ ਹਿਸਟਰੀ ਨੂੰ ਸੰਭਾਲਣ ਦੀ ਗੱਲ ਕਰਦੇ ਹਾਂ, ਪਿਛਲੇ ਦਿਨੀ ਜਿਹੜੀ ਅੱਜ ਕੱਲ੍ਹ ਬਹੁਤ ਵਿਵਾਦ ਦੇ ਵਿੱਚ ਇਸ ਟਾਈਮ ਜਿਹੜੀ ਇੱਕ ਕਿਤਾਬ ਦੀ ਇੱਕ ਜਿਹੜੀ YouTube ਉਹ ਵੀ ਚੱਲ ਰਹੀ ਆ, ਜਿਸ ਨੂੰ ਹਿੰਦੀ ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਸੋ ਉਹਦੇ ਵਿੱਚ ਵੀ ਆਪਾਂ ਕਿਸੇ ਹੋਰ ਦਿਨ ਆਪਾਂ ਉਹਦੇ 'ਤੇ ਗੱਲ ਕਰਾਂਗੇ, ਪਰ ਅੱਜ ਦਾ ਜਿਹੜੇ ਇਹਦੇ 'ਤੇ ਗੱਲ ਕਰਦੇ ਹਾਂ ਵੀ ਜਿਹੜੀ ਇਹਦੀ ਇੱਥੇ ਦੀ ਜਿਹੜੀ ਕਾਰ ਸੇਵਾ ਆ ਉਹ ਜਿਹੜੀ ਆ ਜੀ ਬਾਬਾ ਹਰਨਾਮ ਸਿੰਘ ਧੁੰਮਾ ਹੋਣਾ ਨੂੰ ਜਿਹੜੀ ਆ ਜੀ ਮਿਲੀ ਆ, ਜਿਨ੍ਹਾਂ ਨੇ ਕਿ ਉੱਥੇ ਜਿਹੜਾ ਜੀ ਯਾਦਗਾਰੀ ਜਿਹੜਾ ਗੁਰੂ ਘਰ ਆ ਉਸ ਦੀ ਜਿਹੜੀ ਸ਼ਾਇਦ ਉਹਨਾਂ ਨੇ ਉੱਥੇ ਸੇਵਾ ਜਿਹੜੀ ਉਹ ਨਿਭਾਈ ਸੀ। ਮੈਂ ਸਾਫ਼ ਕਹੂੰਗਾ ਜਿਨ੍ਹਾਂ ਨੂੰ ਕਾਰ ਸੇਵਾ ਦਾ 1% ਵੀ ਤਜਰਬਾ ਨਹੀਂ। ਜੀ। ਜਿਨ੍ਹਾਂ ਨੇ ਕਾਰ ਸੇਵਾ ਦੇ ਵਿੱਚ ਕਦੀ ਵੀ ਆਪਣੇ ਹੱਥ ਪਵਿੱਤਰ ਨਹੀਂ ਕੀਤੇ, ਉਹ ਉਸ ਸ਼ਖਸ ਨੂੰ ਸੇਵਾ ਦੇ ਰਹੇ ਆ ਜਿਹਨੂੰ ਕਾਰ ਸੇਵਾ ਦਾ ਊੜਾ ਐੜਾ ਨਹੀਂ ਆਉਂਦਾ। ਜੀ। ਤੋ ਮੈਂ ਹੈਰਾਨ ਆ ਕਿ ਇੱਕ ਇਹ ਬਾਬੇ ਧੁੰਮੇ ਦੀ ਜਿੱਦ ਕੇ ਮੈਂ ਇੱਥੇ ਹੀ ਇਹ ਬਣਾਉਣੀ ਆ, ਯਾਦਗਾਰ ਬਣਾਉਣੀ ਆ, ਤੇ ਉਹ ਯਾਦਗਾਰ ਹੁਣ ਇੰਨੀ ਉੱਚੀ ਬਣਾਉਣੀ ਚਾਹੁੰਦਾ ਕਿ ਉਹਦੇ ਸਾਹਮਣੇ ਗੁਰਦੁਆਰਾ ਥੜਾ ਸਾਹਿਬ ਨੀਵਾਂ ਨਜ਼ਰ ਆ ਰਿਹਾ ਤੇ ਲੋਕੀ ਲਾਹਨਤਾਂ ਪਾ ਰਹੇ ਨੇ, ਤੇ ਇਸ ਕਰਕੇ ਉਹ ਗੁਰਦੁਆਰਾ ਹੀ ਢਾਹ ਦਿਓ। ਜੀ। ਗੁਰੂ ਦੀਆਂ ਨਿਸ਼ਾਨੀਆਂ ਉਹ ਢਾਹ ਦਿਓ, ਆਪਣੀ ਯਾਦਗਾਰ ਜ਼ਰੂਰ ਅਸੀਂ ਬਣਾਉਣੀ, ਆਪਣੀ ਯਾਦਗਾਰ ਜਿਹੜੀ ਮੁੜ ਬਣਾਉਣੀ। ਤੋ ਇਹ ਮੈਂ ਤੇ ਇਹ ਚਿੰਤਾ ਕਰ ਰਿਹਾ ਕੱਲ ਪਰਸੋਂ ਦੀ ਕਿ ਹਰਿਮੰਦਰ ਸਾਹਿਬ ਤੇ ਸਭ ਤੋਂ ਨੀਵਾਂ। ਜੀ। ਤੇ ਜੇ ਤੁਹਾਡਾ ਬਹਾਨਾ ਹੈ ਕਿ ਉੱਥੇ ਸਲਾਬ ਆ ਗਈ ਤੇ ਹਰਿਮੰਦਰ ਸਾਹਿਬ ਤੋਂ ਜ਼ਿਆਦਾ ਸਲਾਬ ਦਾ ਬਹਾਨਾ ਕਿੱਥੇ ਮਿਲਦਾ, ਪਾਣੀ 'ਚ ਖੜਾ 5 ਸਦੀਆਂ ਤੋਂ। ਜੀ। ਤੋ ਹਰਿਮੰਦਰ ਸਾਹਿਬ ਦੀ ਇਮਾਰਤ ਸਾਰੇ 4 ਚਫੇਰੇ ਤੋਂ ਨੀਵੀਂ ਇਮਾਰਤ ਹੈ, ਤੇ ਕੀ ਅਸੀਂ ਇਹਨੂੰ ਢਾਹ ਦਈਏ ਹੁਣ ਜੇ ਨੀਵੀਂ ਆ ਤੇ? ਜੀ ਬਿਲਕੁਲ ਉਹੀ ਗੱਲ। ਜੀ। ਸੋ ਉਸ ਚੀਜ਼ ਇਹ ਬੜਾ ਦੁਖਦਾਈ ਤੇ ਬੜਾ ਗੈਰ ਵਾਜਬ ਤੇ ਇੱਕ ਸਵਾਰਥ ਨਾਲ ਭਰਿਆ ਹੋਇਆ ਇਹ ਫੈਸਲਾ। ਤੇ ਅੱਜ ਮੈਂ ਅੱਜ ਪੁੱਛ ਲਵਾਂ ਕਿ ਬਾਬਾ ਧੁੰਮਾ ਨੇ ਉਸ ਯਾਦਗਾਰ ਦਾ ਕੀ ਕੀਤਾ ਜਿਹੜੀ 13 ਅਪ੍ਰੈਲ 78 ਦੇ ਵਿੱਚ ਜਿੱਥੇ 13 ਸਿੱਖ ਸ਼ਹੀਦ ਹੋਏ, ਸ਼ਹੀਦ ਫੌਜਾ ਸਿੰਘ ਦੀ ਅਗਵਾਈ 'ਚ। ਜੀ। ਕਬਜ਼ਾ ਕਰ ਲਿਆ ਜਗ੍ਹਾ ਤੇ, ਫਿਰ ਬਾਅਦ 'ਚ ਆਪਸ ਵਿੱਚ ਦੀ 2 ਜਣਿਆਂ ਨੇ ਵੰਡ ਲਈ। ਜੀ। ਇੱਕ ਅਖੰਡ ਕੀਰਤਨੀ ਜਥੇ ਦਾ ਆਪੇ ਬਣਿਆ ਜਥੇਦਾਰ ਬਲਦੇਵ ਸਿੰਘ, ਉਹਨੇ ਅੱਧਾ ਕੰਧ ਮਾਰ ਕੇ ਸਕੂਲ ਬਣਾ ਲਿਆ ਤੇ ਇਹਨਾਂ ਨੇ ਆਪਣੀ ਵਰਕਸ਼ਾਪ ਚਲਾ ਲਈ ਆਪਣਾ ਉਹ ਮੈਗਜ਼ੀਨ ਚਲਾਉਣ ਲਈ। ਅੱਜ ਉਸ ਯਾਦਗਾਰ ਦਾ ਕੀ ਬਣਿਆ? ਉੱਥੇ ਕਾਰ ਸੇਵਾ ਕਿਹੋ ਜਿਹੀ ਹੋਈ? ਜੀ। ਜਿੱਥੇ 2 ਟੋਕਰੀਆਂ ਰੱਖੀਆਂ ਗਈਆਂ, ਇੱਕ ਅਖੰਡ ਕੀਰਤਨੀ ਜਥੇ ਦੀ ਤੇ ਇੱਕ ਦਮਦਮੀ ਟਕਸਾਲ ਦੀ, ਜਿੱਥੇ ਫਿਰ ਲੜਾਈ ਹੋਈ, ਫਿਰ ਫੈਸਲਾ ਹੋ ਗਿਆ ਅੱਧੀ ਕਰ ਲਓ। ਕੋਈ ਸ਼ਹੀਦ ਅੱਧੇ ਕਿਸ ਤਰ੍ਹਾਂ ਕਰ ਲੋਗੇ ਤੁਸੀਂ? ਇੱਕ ਯਾਦਗਾਰ ਨੂੰ ਅੱਧੀ ਕਰਕੇ ਕਿਸ ਤਰ੍ਹਾਂ ਬਣਾ ਲੋਗੇ ਤੁਸੀਂ? ਧਰਮ ਸਾਡਾ ਇੱਕ ਆ, ਗੁਰੂ ਸਾਡਾ ਇੱਕ ਆ, ਕੀਦਾ ਸਾਡਾ ਇੱਕ ਆ। ਫਿਰ ਤੁਸੀਂ ਬਣਾ ਲਈ ਇਹਦੇ ਵਿੱਚ ਦੁਆਰ ਕਰਕੇ ਤੇ ਇੱਕ ਨੇ ਸਕੂਲ ਬਣਾ ਲਿਆ। ਉਹ ਪਿਓ ਦਾ ਪੁੱਤ ਬਾਦਲ ਤੋਂ ਆਏ ਸਾਲ 10 ਲੱਖ ਦੀ ਗ੍ਰਾਂਟ ਲੈ ਕੇ ਛਕਾ ਜਾਂਦਾ, ਉਹਦਾ ਸਕੂਲ ਇਸ ਤਰ੍ਹਾਂ ਚੱਲੀ ਜਾਂਦਾ। ਤੋ ਬਾਬਾ ਧੁੰਮਾ ਜੀ ਉੱਥੇ ਆਪਣਾ ਮੈਗਜ਼ੀਨ ਕੱਢੀ ਜਾਂਦੇ ਆ ਤੇ ਇਹਨਾਂ ਦਾ ਸਿਲਸਿਲਾ ਇਸ ਤਰ੍ਹਾਂ ਦਫ਼ਤਰ ਜਿਹਾ ਬਣਾ ਰੱਖਿਆ ਤੇ ਉੱਥੇ ਲੰਗਰ ਪਾਣੀ ਛਕ ਆਉਂਦੇ ਆ ਤੇ ਬਹਿ ਆਉਂਦੇ। ਜੀ। ਤੇ ਯਾਦਗਾਰ ਦਾ ਕੀ ਬਣਿਆ? ਕਿੱਥੇ ਗਈ ਉਹ ਯਾਦਗਾਰ? ਜੀ ਬਿਲਕੁਲ। ਤੇ ਨਾਲ ਜੀ ਆਪਾਂ ਇਸ ਦੇ ਉੱਤੇ ਉਹਦੇ ਲਈ ਕਮੇਟੀ ਜਵਾਬਦੇਹ ਆ, ਉਹਦੇ ਲਈ ਅਕਾਲ ਤਖਤ ਜਵਾਬਦੇਹ ਹੈ, ਗ੍ਰੰਥੀ ਬੈਠੇ ਅਕਾਲ ਤਖਤ ਤੇ ਉਹ ਜਵਾਬਦੇਹ ਨੇ। ਕੌਣ ਜਵਾਬਦੇਹ ਆ? ਕੌਣ ਪੁੱਛੂਗਾ ਇਹਨਾਂ ਨੂੰ? ਜੀ। ਤੇ ਨਾਲ ਦੇ ਨਾਲ ਬਾਦਲ ਦੀ ਖੁਸ਼ੀ ਲੈਣ ਲਈ ਇਹਨਾਂ ਨੇ ਆਪਣਾ ਅਮਾਨ ਵੇਚ ਦਿੱਤਾ, ਆਪਣੀ ਅਣਖ ਵੇਚ ਦਿੱਤੀ, ਬਾਦਲ ਦੀ ਬੁੱਕਲ 'ਚ ਜਾ ਬੈਠੇ ਤੇ ਬਾਦਲ ਨੇ ਇਹਨਾਂ ਨੂੰ ਖੁਸ਼ ਰੱਖਣ ਲਈ ਸਿਧਾਂਤ ਦਾਅ ਤੇ ਲਾ ਦਿੱਤੇ। ਜੀ।
ਜੀ ਤੇ ਇਸ ਦੇ ਵਿੱਚ ਇਹ ਵੀ ਇੱਕ ਜ਼ਿਕਰਯੋਗ ਗੱਲ ਹੈ ਵੀ ਇਸ ਤੋਂ ਪਹਿਲਾਂ ਵੀ ਜਿਹੜੇ ਪ੍ਰਧਾਨ ਰਹੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਸਾਹਮਣੇ ਵੀ ਇਹ ਜਿਹੜੀ ਗੱਲ ਆਉਂਦੀ ਰਹੀ ਆ ਵੀ ਇਸ ਦੀ ਜਿਹੜੀ ਆ ਕਾਰ ਸੇਵਾ ਕੀਤੀ ਜਾਵੇ, ਇਸ ਨੂੰ ਮੁੜ ਕੇ ਬਣਾਇਆ ਜਾਵੇ, ਪਰ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਮਨਾ ਕਰ ਦਿੱਤਾ ਗਿਆ ਵੀ ਜਿਹੜਾ ਇਤਿਹਾਸਕ ਜਿਹੜੇ ਹੈਗੇ ਆ ਇਤਿਹਾਸਕ ਦੱਸ ਕੇ ਇਹਨਾਂ ਨੂੰ ਢਾਉਣ ਤੋਂ ਜਿਹੜਾ ਜੀ ਮਨਾ ਕਰ ਦਿੱਤਾ ਗਿਆ। ਪਰ ਹੁਣ ਕੀ ਜਦੋਂ ਕੋਈ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤਾਂ ਕੀ ਉਹਦੇ ਲਈ ਕੋਈ ਮਤਾ ਪਾਸ ਕਰਨਾ ਪੈਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ? ਕੀ ਪ੍ਰੋਸੀਜਰ ਹੁੰਦਾ ਹੈ ਵੀ ਜੇ ਤੁਸੀਂ ਕਰਨਾ ਹੈ ਤਾਂ ਕਿੱਦਾਂ ਕਰਨਾ ਹੈ? ਕੀ ਜਿਹੜਾ ਸਰਬੱਤ ਖਾਲਸਾ ਆ ਜਾਂ ਬਾਕੀ ਜਿਹੜੀ ਸਾਰੀਆਂ ਸਿੱਖ ਸੰਗਤਾਂ ਆ ਉਹਨਾਂ ਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਸਿਰਫ ਆਪਣੇ ਤੌਰ ਦੇ ਉੱਤੇ ਨਿੱਜੀ ਖਿਆਲਾਂ ਤੇ ਬਿਲਕੁਲ ਕੀਤਾ ਜਾਂਦਾ ਹੈ? ਅਗਰ ਬੁੱਧੀਜੀਵੀਆਂ ਤੋਂ, ਸੰਸਥਾਵਾਂ ਤੋਂ ਪੁੱਛਿਆ ਜਾਂਦਾ ਹੁੰਦਾ ਤੇ ਇਹ ਸਾਡੀ ਬਰਬਾਦੀ ਨਾ ਹੁੰਦੀ ਜੀ। ਇਹ ਕੱਲੀ ਪ੍ਰਬੰਧਕ ਕਮੇਟੀ ਇੱਕ ਮਤਾ ਪਾਸ ਕਰਕੇ ਦੇ ਦਿੰਦੀ ਰਹੀ, ਜਿਹੜੀ ਅਜੇ ਤੱਕ ਰਵਾਇਤ ਹੈ ਕਾਰ ਸੇਵਾ ਵਾਲੇ ਕਿਸੇ ਬਾਬੇ ਨੂੰ, ਕਾਰ ਸੇਵਾ ਵਾਲਾ ਬਾਬਾ ਫਿਰ ਟੱਕ ਧਰ ਕੇ ਇੱਕ ਪਾਸੋਂ ਪਲੇਨ ਕਰ ਦਿੰਦਾ ਸਾਰਾ ਕੁਝ ਜੀ। ਤੇ ਇਹ ਜਿਹੜਾ ਕੰਮ ਕੀਤਾ ਇਹ ਤੇ ਇਸ ਤਰ੍ਹਾਂ ਵੀ ਨਹੀਂ ਕੀਤਾ ਹੈ ਤੇ ਮੱਕੜ ਨੂੰ ਲੱਗਦਾ ਹੈ ਕਿ ਮੈਨੂੰ ਛਿੱਤਰ ਬੜੇ ਪੈਣੇ ਆ। ਇਹਨੇ ਮੱਕੜ ਨੇ ਤੇ ਬਾਬੇ ਧੁੰਬੇ ਨੇ ਗਿਆਨੀ ਗੁਰਬਚਨ ਸਿੰਘ ਤੋਂ ਅਕਾਲ ਤਖਤ ਦੇ ਲੈਟਰ ਪੈਡ ਤੇ ਚਿੱਠੀ ਲਿਖਾ ਲਈ ਜੀ ਸੇਵਾ ਕੀਤੀ ਜਾਵੇ ਜੀ। ਹਾਂਜੀ, ਇਹ ਇੱਕ ਬਹਾਨਾ ਅਕਾਲ ਤਖਤ ਨੂੰ ਵਿੱਚ ਸਪੋਰਟ ਬਣਾ ਕੇ ਆਪਣੇ ਆਪ ਨੂੰ ਜੁੱਤੀਆਂ ਤੋਂ ਬਚਾਇਆ ਇਹਨਾਂ ਨੇ ਜੀ। ਤੇ ਤੁਸੀਂ ਦੱਸੋ ਵੀ ਜਿਹੜੀਆਂ ਦੀਵਾਰਾਂ 3-3 ਫੁੱਟ ਚੌੜੀਆਂ ਨੇ, ਜਿਹੜੀ ਇੰਨੀ ਵਧੀਆ ਖੂਬਸੂਰਤ ਬਿਲਡਿੰਗ ਬਣੀ, ਉਹਨੂੰ ਕੀ ਡਰ ਆ? ਇੱਥੇ ਤੁਸੀਂ ਦੇਖ ਯੂਰਪ ਦੇ ਵਿੱਚ ਜਾ ਕੇ ਦੇਖ ਲਓ 12ਵੀਂ ਸਦੀ ਦੇ ਤੇ 70 ਫੁੱਟ ਉੱਚੇ ਗਿਰਜੇ ਖੜੇ ਨੇ, ਜਿਹੜੇ ਪਤਲੀਆਂ ਦੀਵਾਰਾਂ ਤੇ ਖੜੇ ਨੇ 12ਵੀਂ ਸਦੀ ਦੇ। ਬਿਲਕੁਲ ਤੇ ਉਹਨਾਂ ਤੇ ਦਰਿਆ ਦੇ ਕੰਢੇ ਤੇ ਖੜੇ ਨੇ ਜੀ। ਬਿਲਕੁਲ। ਤੇ ਇਹ ਥੜਾ ਸਾਹਿਬ ਦੇ ਲਾਗੇ ਬੰਨੇ ਵੀ ਕੋਈ ਪਾਣੀ ਨਹੀਂ ਹੈਗਾ, ਇਹ ਤੇ ਖਾਸ ਕਰਕੇ ਉੱਚੀ ਥਾਂ ਤੇ ਸ਼ੋਭਤ ਹੈ ਜੀ। ਬਿਲਕੁਲ ਜੀ। ਇਹ ਜਿਹੜਾ ਪੈਸੇ ਕਮਾਉਣ ਦਾ ਧੰਦਾ ਹੈ ਤੇ ਪੈਸੇ ਕਮਾਉਣ ਦਾ ਢੰਗ ਆ, ਤੇ ਖਾਸ ਕਰਕੇ ਸੰਗਤ ਚੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਦੀ ਗਰਾਈ ਜਿਹੜੀ ਹੋ ਸਕਦੀ ਕਿਸੇ ਹੋਰ ਢੰਗ ਨਾਲ ਨਹੀਂ ਹੋ ਸਕਦੀ। ਇਹ ਜਿਹੜੇ ਲਾਲਚ ਨੇ ਇਹ ਸਾਡਾ ਬੇੜਾ ਗਰਕ ਕਰਨ ਨੂੰ ਲੱਗੇ ਹੋਏ ਨੇ ਜੀ। ਬਿਲਕੁਲ। ਤੇ ਇਸ ਦੇ ਨਾਲ ਜਿਹੜੀ ਇੱਕ ਹੋਰ ਵੀ ਗੱਲ ਜਿਹੜੀ ਸਾਹਮਣੇ ਆ ਰਹੀ ਆ ਉਹ ਇਹ ਆ ਰਹੀ ਆ ਵੀ ਹੁਣ ਜਿਹੜੀ ਇੱਕ ਤਸਵੀਰਾਂ ਲੱਗੀ ਹੋਈ ਹੈ, ਜਿਹੜੀਆਂ ਹੋਰਡਿੰਗਸ ਆ, ਉਹ ਹੁਣ ਗੁਰੂ ਘਰ ਦੇ ਜਿਹੜੇ ਆ ਜੀ ਪਰਿਕਰਮਾ ਦੇ ਵਿੱਚ ਦੇਖੀਆਂ ਜਾ ਸਕਦੀਆਂ, ਜਿਸ ਦੇ ਵਿੱਚ ਬਾਬਾ ਧੁੰਮਾ ਤੇ ਜਿਹੜੇ ਆ ਜੀ ਜਥੇਦਾਰ ਮਾਫੀ ਚਾਹੁੰਦਾ ਜਿਹੜੇ ਜੀ ਅਵਤਾਰ ਸਿੰਘ ਮੱਕੜ, ਇਹਨਾਂ ਦੋਵਾਂ ਦੀਆਂ ਜਿਹੜੀਆਂ ਫੋਟੋ ਲੱਗੀ ਹੋਈ ਜਿਹੜੀ ਆ ਉੱਥੇ ਗੁਰੂ ਘਰ ਦੇ ਅੰਦਰ ਉੱਥੇ ਦੇਖੀਆਂ ਜਾ ਸਕਦੀਆਂ। ਇਹ ਕਿੱਥੋਂ ਤੱਕ ਜਿਹੜੀ ਹੈ ਜੀ ਗੱਲ ਠੀਕ ਹੈਗੀ ਆ ਵੀ ਤੁਸੀਂ ਆਪਣੀ ਤਸਵੀਰ ਲੱਗੀ ਹੋਈ ਜਿਹੜੀਆਂ ਹੋਰਡਿੰਗ ਉੱਥੇ? ਇਹ ਫਿਲਮ ਸਥਾਨਾਂ 'ਚ ਵੀ ਇਹੋ ਜਿਹੀਆਂ ਤਸਵੀਰਾਂ ਨਹੀਂ ਜੀ ਹੁੰਦੀਆਂ, ਇੰਨੀਆਂ ਤਸਵੀਰਾਂ ਨਹੀਂ ਹੁੰਦੀਆਂ ਜਿੰਨੀਆਂ ਹਰਿਮੰਦਰ ਸਾਹਿਬ ਦੇ 4 ਚੁਫੇਰੇ ਉਹਦੇ ਅੰਦਰ ਪੋਸਟਰ ਲੱਗੇ ਹੋਏ ਜਿਹੜੇ ਤੇ ਵੱਡੇ ਹੋਲਡਰ ਲੱਗੇ। ਬਾਬਾ ਦੀਪ ਸਿੰਘ ਸ਼ਹੀਦ ਦੇ ਗੁਰਦੁਆਰੇ ਦੇ ਸਾਹਮਣੇ ਬਾਬਾ ਜੀ ਦੀ ਫੋਟੋ ਵੀ ਢੱਕੀ ਹੋਈ ਆ। ਇਹ ਇੰਨੇ ਜ਼ਿਆਦਾ ਹੋਲਡਰ ਲੱਗੇ ਹੋਏ ਨੇ, ਇਹਨਾਂ ਨਾਮ ਨਿਹਾਦ ਅਕਾਲੀਆਂ ਦੇ, ਤੋਤੇ ਰੰਗੀਆਂ ਪੱਗਾਂ ਬੰਨੀਆਂ ਹੋਈਆਂ, ਦਾੜੀਆਂ ਟ੍ਰਿਮ ਕੀਤੀਆਂ ਹੋਈਆਂ, ਕਿਸੇ ਨੇ ਕਤਰੀਆਂ ਹੋਈਆਂ ਨੇ। ਪਤਾ ਨਹੀਂ ਇਹ ਕੀ ਸਾਬਤ ਕਰਨਾ ਚਾਹੁੰਦੇ ਆ, ਕੀ ਦੱਸਣਾ ਚਾਹੁੰਦੇ ਆ, ਇਹ ਕੀ ਉਥੋਂ ਹਾਸਲ ਕਰਨਾ ਚਾਹੁੰਦੇ ਆ। ਕੋਈ ਇਹਨਾਂ ਨੂੰ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ, ਕੋਈ ਜਵਾਬਦੇਹ ਨਹੀਂ ਇਸ ਗੱਲ ਲਈ। ਦਿੱਲੀ ਪ੍ਰਬੰਧਕ ਕਮੇਟੀ ਜਾ ਕੇ ਰਕਾਬਗੰਜ ਤੁਸੀਂ ਐਂਟਰ ਕਰੋ ਤੇ ਉੱਥੇ ਜਣੇ ਖਣੇ ਦਾ ਉੱਥੇ ਹੋਲਡਰ ਟੰਗਿਆ ਹੋਇਆ ਜੀ। ਸੰਗਤ ਜਿਹੜੀ ਆ ਕਿਤੇ ਆਪਣੇ ਦਿਲੋਂ ਦਿਮਾਗ ਚੋਂ ਸੰਸਾਰੀ ਜਿੰਨੇ ਵੀ ਰੁਝੇਵੇਂ ਤਿਆਗ ਕੇ ਗੁਰੂ ਘਰ ਵਿੱਚ ਆਉਂਦੀ ਆ ਕਾਗਰਤਾ ਲੈਣ ਲਈ, ਸ਼ਾਂਤੀ ਲੈਣ ਲਈ, ਕੁਛ ਦਿਮਾਗ ਦੇ ਵਿੱਚ ਪੈ ਜਾਵੇ, ਜਿਹੜਾ ਥਾਂ ਸਿਰ ਪਵੇ, ਜਿਹੜਾ ਸਾਡੀ ਮੁਕਤੀ ਦਾ ਪ੍ਰਤੀਕ ਹੋਵੇ। ਪਰ ਇਹ ਲੋਕ ਪਤਾ ਨਹੀਂ ਕੀ ਦੇਣਾ ਚਾਹੁੰਦੇ ਸੰਗਤ ਨੂੰ ਤੇ ਕਿਉਂ ਇੱਥੇ ਇਹਨਾਂ ਨੇ ਇੰਨੀ ਬਦਤਮੀਜੀ ਨਾਲ ਇਹ ਸਾਰਾ ਕੁਝ ਕਰ ਰਹੇ ਨੇ, ਬੇਖੌਫ ਹੋ ਕੇ। ਇਹਨਾਂ ਨੂੰ ਕੋਈ ਵਰਜਨ ਵਾਲਾ ਨਹੀਂ। ਜਦੋਂ ਇੱਥੇ ਗੋਲੀ ਚੱਲਦੀ ਸੀ ਉਦੋਂ ਇੱਥੇ ਮੱਥਾ ਟੇਕਣ ਨਹੀਂ ਸੀ ਆਉਂਦੇ ਲੀਡਰ ਜੀ। ਅੱਜ ਇਹਨਾਂ ਨੇ ਇੱਥੇ ਇੰਨਾ ਜ਼ਿਆਦਾ ਆਪਣਾ ਦਬਦਬਾ ਬਣਾ ਲਿਆ ਕਿ ਅਜੇ ਮੈਨੂੰ 2 ਦਿਨ ਪਹਿਲਾਂ ਇੱਕ ਸਵੀਡਨ ਦਾ ਸਿੱਖ ਮਿਲਿਆ ਜਿਹੜਾ ਕਹਿੰਦਾ ਮੈਂ 2.5 ਘੰਟੇ ਪੁਲ ਦੇ ਵਿੱਚ ਫਸਿਆ ਰਿਹਾ, ਮੇਰਾ ਸਾਹ ਨਹੀਂ ਸੀ ਆ ਰਿਹਾ, ਮੈਨੂੰ ਪ੍ਰੋਬਲਮ ਸੀ ਹਾਰਟ ਦੀ, ਤੋਂ ਮੇਰਾ ਸਾਹ ਨਹੀਂ ਸੀ ਆ ਰਿਹਾ, ਨਾ ਮੈਂ ਕਿਸੇ ਪਾਸੇ ਮੁੜ ਸਕਾਂ, ਨਾ ਮੈਂ ਕਿਸੇ ਪਾਸੇ ਟੱਪ ਸਕਾਂ ਕਿਉਂਕਿ ਸਰੋਵਰ ਸੀ। ਪਰ ਸੁਖਬੀਰ ਬਾਦਲ ਨੂੰ ਤੇ ਉਹਦੀ ਵਾਈਫ ਨੂੰ ਮੱਥਾ ਟਿਕਾਉਣ ਲਈ ਇਹਨਾਂ ਜਿਹੜੇ ਪ੍ਰਬੰਧਕ ਨੇ ਇਹਨਾਂ ਨੇ 2.5 ਘੰਟੇ ਉਹਨਾਂ ਨੂੰ ਪੁਲ ਦੇ ਵਿੱਚ ਡੱਕੀ ਰੱਖਿਆ। ਤੇ ਉਹ ਕਹਿੰਦਾ ਮੈਂ ਬੜੀ ਮੁਸ਼ਕਲ ਲੋਕਾਂ ਤਰਲੇ ਕਰਕੇ ਪਿਛਾਂਹ ਨੂੰ ਮੁੜ ਕੇ ਬਿਨਾਂ ਮੱਥਾ ਟੇਕੇ ਤੋਂ ਡਿਓੜੀ 'ਚ ਜਾ ਕੇ ਇਹਨਾਂ ਦੇ ਗਲ ਪਿਆ ਵੀ ਤੁਸੀਂ ਸਾਡੀ ਕਿਉਂ ਜਾਨ ਲੈਣ ਤੇ ਤੁੱਲੇ ਹੋਏ। ਇੱਕ ਬੰਦੇ ਨੂੰ ਤੁਸੀਂ ਮੱਥਾ ਟਿਕਾਉਣ ਲਈ ਤੇ ਹਜ਼ਾਰਾਂ ਬੰਦਿਆਂ ਨੂੰ ਪੁਲ 'ਚ ਡੱਕਿਆ ਹੋਇਆ ਵੀ ਇਹਦਾ ਕੀ ਮਤਲਬ ਹੈ ਜੀ। ਬਿਲਕੁਲ। ਇੱਥੇ ਜਦੋਂ ਬੀਬੀ ਸੁਰਿੰਦਰ ਕੌਰ ਆਉਂਦੀ ਸੀ ਉਦੋਂ ਕਰਫਿਊ ਲੱਗ ਜਾਂਦਾ ਸੀ। ਬਾਹਰ ਦੀਆਂ ਬੀਬੀਆਂ
ਆਪਣਾ ਪਾਸਪੋਰਟ ਇਟਲੀ ਜਾਣ ਲਈ ਉਹਨਾਂ ਦੀ ਫਲਾਈਟ ਆ, ਉਹਨਾਂ ਦੀਆਂ ਟਿਕਟਾਂ ਉਹ 'ਚ, ਉਹਨਾਂ ਦੇ ਪਾਸਪੋਰਟ ਆ, ਉਹ ਜੇਬ ਕਤਰਵਾ ਕੇ ਬੈਠ ਗਈਆਂ। ਜੀ ਜੀ, ਪੈਸੇ ਵੀ ਗਵਾ ਬੈਠੀਆਂ, ਪਾਸਪੋਰਟ ਵੀ ਗਵਾ ਬੈਠੀਆਂ। ਤੋ ਇੱਥੇ ਇੰਨਾ ਜ਼ਿਆਦਾ ਧਮੱਚੜ ਪਿਆ ਹੋਇਆ ਵੀ ਮੈਂ ਸਮਝਦਾ ਵੀ ਇਹ ਤੇ ਗੁਰਦੁਆਰਾ ਮਸੰਦਾਂ ਕੋਲ ਚੰਗਾ ਸੀ। ਅਜੇ ਇਹ ਮਸੰਦ ਵੀ ਉੱਥੇ ਕੁਛ ਮਾੜੀ ਮੋਟੀ ਰੱਖਦੇ ਸੀ, ਪਰ ਇਹਨਾਂ ਨੇ ਮਸੰਦਾਂ ਤੋਂ ਵੀ ਮਸੰਦਾਂ ਦੀਆਂ ਜ਼ਮੀਨਾਂ ਬਣਾਈਆਂ, ਅੱਜ ਖਰਾਬ ਹੋ ਰਹੀਆਂ, ਵਿਕ ਰਹੀਆਂ ਨੇ, ਲੀਜ਼ ਤੇ ਲੈ ਰਹੇ ਨੇ। ਆ ਬਾਦਲ ਨੇ 27 ਏਕੜ ਜ਼ਮੀਨ ਤੋਂ 24 ਏਕੜ ਜ਼ਮੀਨ ਆਪਣੇ ਨਾਂ ਲੀਜ਼ ਤੇ ਕਰਵਾ ਲਈ ਤੇ ਉੱਥੇ ਮੀਰੀ ਪੀਰੀ ਅਕਾਡਮੀ ਬਣਾ ਰਿਹਾ। ਬਣਾਉਣ ਵਾਲੀ ਸੰਸਥਾ, ਪ੍ਰਬੰਧਕ ਕਮੇਟੀ ਤੇ ਮਟੀਰੀਅਲ ਉਹਦਾ, ਲੇਬਰ ਉਹਦੀ, ਅਫਸਰ ਉਹਦੇ, ਤੇ ਪੈਸਾ ਗੁਰੂ ਘਰ ਦਾ ਤੇ ਜ਼ਮੀਨ ਗੁਰੂ ਘਰ ਦੀ, ਤੇ ਮਾਲਕ ਕੌਣ ਨਿਕਲਿਆ? ਪ੍ਰਕਾਸ਼ ਸਿੰਘ ਬਾਦਲ। ਜੀ 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 ਜੀ, ਟਰਸਟ ਬਣਾ ਕੇ ਉਹਦੇ ਵਿੱਚ ਮਾਲਕ ਪ੍ਰਕਾਸ਼ ਸਿੰਘ ਬਾਦਲ ਆ ਤੇ ਉਹਨੇ ਬਾਦਲ ਨੇ ਮੱਕੜ ਤੋਂ 10,000 ਰੁਪਏ ਲੀਜ਼ ਨੂੰ ਲੈ ਲਈ। ਜੀ ਜੀ, ਜਿਹੜੀ ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਬਾਦਲ ਨੇ ਕੱਲ ਨੂੰ ਮਰ ਜਾਣਾ, ਇਹਦੇ ਮੁੰਡੇ ਤੋਂ ਛਡਾ ਲਵੇ ਕੋਈ, ਗਾਂ ਉਹਦੇ ਪੋਤਰੇ ਤੋਂ ਕੋਈ ਛਡਾ ਲਵੇ। ਗੁਰੂ ਘਰ ਦਾ ਪੈਸਾ, ਗੁਰੂ ਘਰ ਦੀ ਜ਼ਮੀਨ ਮਾਲਕ ਇਹ ਬਣ ਗਏ। ਫਿਰ ਉਹਦੇ ਤੇ ਕਰਜ਼ਾ ਲਿਆ 20 ਕਰੋੜ ਰੁਪਈਆ, ਉਹਦਾ 69 ਲੱਖ ਰੁਪਈਆ ਸਾਲਾਨਾ ਵਿਆਜ ਦੇ ਰਹੀ ਪ੍ਰਬੰਧਕ ਕਮੇਟੀ ਜੀ। ਤੇ ਉਹ ਕਰਜ਼ਾ ਦੇਣ ਲਈ ਵੀ ਪ੍ਰਬੰਧਕ ਕਮੇਟੀ, ਪਰ ਮਾਲਕ ਜਿਹੜਾ ਟਰਸਟ ਦੇ ਵਿੱਚ ਉਹ ਪ੍ਰਕਾਸ਼ ਸਿੰਘ ਬਾਦਲ ਜੀ। ਇੱਥੇ ਅਸੈਂਬਲੀ 'ਚ ਖੁੱਲ ਕੇ ਸਵਾਲ ਹੋਇਆ ਹਰਿਆਣੇ ਦੀ 'ਚ ਕਿ ਸਾਨੂੰ ਬਣਾਉਣ ਨਹੀਂ ਦਿੱਤਾ ਜਾ ਰਿਹਾ। ਚੌਟਾਲਾ ਨੇ ਸਵਾਲ ਕੀਤਾ ਤੇ ਹੁੱਡਾ ਨੇ ਜਵਾਬ ਦਿੱਤਾ ਕਿ ਅਸੀਂ ਵਿਅਕਤੀਗਤ ਕਿਸੇ ਦੇ ਕਾਲਜ ਨੂੰ ਜਾਂ ਇੰਸਟੀਚਿਊਟ ਨੂੰ ਅਸੀਂ ਕੋਈ ਪ੍ਰਵਾਨਗੀ ਨਹੀਂ ਦੇਣੀ, ਕਿਸੇ ਸੰਸਥਾ ਦਾ ਹੋਏਗਾ ਤਾਂ ਜ਼ਰੂਰ ਦੇਵਾਂਗੇ। ਫਿਰ ਉਹਨੇ ਕਿਹਾ ਇਹ ਤੇ ਪ੍ਰਬੰਧਕ ਕਮੇਟੀ ਦਾ ਉਹਨੇ ਡੀਡ ਦਿਖਾਤੀ ਕਿ ਇਹਦਾ ਮਾਲਕ ਪ੍ਰਕਾਸ਼ ਸਿੰਘ ਬਾਦਲ ਹੈ। ਜੀ ਜੀ, ਤੇ ਗੁਰੂ ਘਰ ਦੀਆਂ ਜਾਇਦਾਦਾਂ ਖਰਾਬ ਹੋ ਰਹੀਆਂ ਨੇ, ਬਣਾਈਆਂ ਸੀ ਮਹੰਤਾਂ ਨੇ, ਜਿਨ੍ਹਾਂ ਨੂੰ ਅਸੀਂ ਡੰਡੇ ਮਾਰ ਕੇ ਕੱਢਿਆ। ਉਹ ਫਿਰ ਵਿਭਚਾਰੀ ਹੁੰਦੇ ਸਨ, ਸ਼ਰਾਬੀ ਹੁੰਦੇ ਸਨ, 5, 10, 15%। ਅੱਜ ਦੇ 15% ਚੰਗੇ ਗੁਰਸਿੱਖ ਉਮੀਦਵਾਰ ਹੋਣਗੇ ਜਿਹੜੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਜਾਂਦੇ, ਬਾਕੀ ਸਾਰਿਆਂ ਦਾ ਬੇੜਾ ਗਰਕ ਚੁੱਕਾ ਸ਼ਰਾਬਾਂ ਪੀ ਕੇ। ਜੀ ਜੀ, ਨਾਲੇ ਸਾਨੂੰ ਵੀ ਪਿਲਾਉਂਦੇ ਨੇ ਜਦੋਂ ਇਲੈਕਸ਼ਨ ਜਿੱਤਦੇ ਨੇ। ਜੀ ਜੀ ਜੀ, ਇਹ ਉਹਦੇ ਨਾਲੋਂ ਵੀ ਸਾਡਾ ਹਾਲਤ ਅੱਜ ਸਾਡੀ ਮਾੜੀ ਆ। ਪ੍ਰਬੰਧਕ ਕਮੇਟੀ ਦਾ ਬੇਸ਼ੁਮਾਰ ਪੈਸਾ 5 ਅਰਬ ਰੁਪਈਆ ਸਾਲਾਨਾ ਕਿੱਥੇ ਚਲੇ ਜਾਂਦਾ, ਸੰਗਤ ਨੂੰ ਕੋਈ ਪਤਾ ਨਹੀਂ। ਜੀ ਬਿਲਕੁਲ। ਤੇ ਨਾਲ ਇਹਦੇ ਵਿੱਚ ਇਹ ਵੀ ਗੱਲ ਆਉਂਦੀ ਹੈ ਵੀ ਜਦੋਂ ਜਿਹੜਾ ਜੀ ਰਾਧਾ ਸੁਆਮੀਆਂ ਵੱਲੋਂ ਜੇ ਗੁਰੂ ਘਰ ਨੂੰ ਜਿਹੜਾ ਢਾਇਆ ਗਿਆ ਸੀ ਵੜੈਚ ਦੇ ਵਿੱਚ, ਉਸ ਦੀ ਕਾਰ ਸੇਵਾ ਲਈ ਉਦੋਂ ਕੋਈ ਜਿਹੜਾ ਜੀ ਅੱਗੇ ਨਹੀਂ ਆਇਆ, ਤੇ ਹੁਣ ਜਿਹੜਾ ਬਣਿਆ ਹੋਇਆ ਪੈਸੇ ਨਹੀਂ ਮਿਲਣੇ, ਉੱਥੇ ਗਰਾਹੀ ਨਹੀਂ ਮਿਲਣੀ ਜੀ, ਉੱਥੇ ਗਰਾਹੀ ਨਹੀਂ ਮਿਲਣੀ, ਉੱਥੇ ਟੋਕਰੀ 'ਚ ਕਿਸੇ ਨੇ ਪੈਸੇ ਨਹੀਂ ਪਾਉਣੇ। ਜੀ ਜੀ, ਇੱਥੇ ਵੀ ਇਹਨਾਂ ਨੂੰ ਲੱਗਦਾ ਸੀ ਕਿ ਯਾਦਗਾਰ ਦੇ ਨਾਂ ਤੇ ਘੱਟ ਪੈਸੇ ਪੈ ਰਹੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਟੋਕਰੀਆਂ ਭਰਨਗੀਆਂ। ਜੀ ਜੀ ਜੀ, ਤਾਂ ਉਹਨੂੰ ਢਾਇਆ ਜਾ ਰਿਹਾ। ਜੀ ਜੀ ਜੀ, ਇਹ ਕਾਰ ਸੇਵਾ ਵੀ ਉੱਥੇ ਹੁੰਦੀ ਹੈ ਜਿੱਥੇ ਜਿਹਦੇ ਨਾਂ ਤੇ, ਜਿਸ ਸੇਵਾ ਦੇ ਨਾਂ ਤੇ ਪੈਸੇ ਆਉਂਦੇ। ਸੋ ਆਪਾਂ ਇਹੀ ਕਹਿ ਸਕਦੇ ਵੀ ਸਿੱਧਾ ਇੱਕ ਕਾਰੋਬਾਰ ਦਾ ਇੱਕ ਸਾਧਨ ਇਹਨਾਂ ਨੇ ਬਣਾ ਲਿਆ ਕਾਰ ਸੇਵਾ ਨੂੰ। ਬਿਲਕੁਲ ਕਾਰੋਬਾਰ ਦਾ, ਸਵਾਰਥ ਦਾ ਸਾਧਨ ਹੈ ਤੇ ਕੌਮ ਦੀ ਬੇਪੱਤੀ ਤੇ ਕੌਮ ਦੀ ਬਰਬਾਦੀ, ਤੇ ਆਪਾਂ ਕੌਮ ਦੇ ਅਮੀਰ ਵਿਰਸੇ ਦੀ ਬਰਬਾਦੀ। ਤੇ ਆਪਾਂ ਆਪਣੀ ਕੌਮ ਨੂੰ ਕੀ ਸੁਨੇਹਾ ਦੇ ਸਕਦੇ ਹਾਂ ਵੀ ਜਦੋਂ ਵੀ ਕੋਈ ਇੱਦਾਂ ਦੇ ਨਾਂ ਦੇ ਉੱਤੇ ਕੋਈ ਤੁਹਾਡੇ ਕੋਲੋਂ ਕੋਈ ਕਾਰ ਸੇਵਾ ਲੈਣ ਆਉਂਦਾ, ਕੋਈ ਇੱਦਾਂ ਤੁਹਾਡੇ ਕੋਲ ਪੈਸੇ ਮੰਗਦਾ ਆ, ਤੇ ਤੁਸੀਂ ਅੱਗੋਂ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਕੀ ਕੌਮ ਨੂੰ ਆਪ ਨੂੰ ਸੋਚਣਾ ਪਊਗਾ ਕਿ ਇਹਨਾਂ ਨਾਲ ਕਿਵੇਂ ਨਜਿੱਠਣਾ ਅਸੀਂ ਤੇ ਕੀ ਮੈਸੇਜ ਆ ਜੀ। ਤੇ ਰੌਲਾ ਪਾਉਂਦਿਆਂ ਮੈਨੂੰ ਤੇ 15 ਸਾਲ ਹੋ ਗਏ, ਅਜੇ ਤੱਕ ਤੇ ਕਿਸੇ ਸਿੱਖ ਦੇ ਕੰਨ ਤੇ ਜੋ ਨਹੀਂ ਸਰਕੀ ਕੋਈ, ਬਲਕਿ ਦੂਸ਼ਣ ਹੀ ਲਾਉਂਦਾ ਉਲਟਾ ਸਿੱਧਾ ਕਿ ਇਹ ਖਿਲਾਫ ਬੋਲਦਾ, ਇਹਨੂੰ ਹੱਕ 'ਚ ਬੋਲਣਾ ਚਾਹੀਦਾ। ਸਾਡੇ ਤੇ ਕਥਾਵਾਚਕ ਕਹਿਣ ਲੱਗ ਪਏ ਹੁਣ ਸਟੇਜਾਂ ਤੇ ਜੀ ਕਿਸੇ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਜੀ। ਜਦੋਂ ਕੋਈ ਪ੍ਰਮਾਤਮਾ ਕੋਈ ਦੋਸ਼ੀ ਉਹ ਤੁਹਾਨੂੰ ਆਪੇ ਸਜ਼ਾ ਦਊ। ਜੀ, ਮੈਂ ਹੈਰਾਨ ਆ ਵੀ ਇਹ ਸਾਡੇ ਇਤਿਹਾਸ ਨੂੰ ਕਲੰਕਿਤ ਕਰੀ ਜਾ ਰਹੇ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਇਹ ਬੇਵਕੂਫ ਬਣਾਈ ਜਾ ਰਿਹਾ ਕਿ ਉਹ ਕਮਲਾ ਸੀ ਜਿਹਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਆਪਣੇ ਸੂਬੇ ਸਰਹੱਦ ਵਰਗਿਆਂ ਨੂੰ। ਪ੍ਰਮਾਤਮਾ ਉਹਨਾਂ ਨੂੰ ਆਪੇ ਦਿੰਦਾ। ਦਸਮ ਪਾਤਸ਼ਾਹ ਨੂੰ ਦੋਸ਼ੀ ਬਣਾਈ ਜਾ ਰਿਹਾ ਕਿ ਇਹਨੇ ਐਵੇਂ ਸ਼ਮਸ਼ੀਰ ਹੱਥ 'ਚ ਫੜ ਲਈ। ਜੀ, ਤੋ ਸਾਡੀ ਤੇ ਸਿੱਖ ਮੱਤ ਦੇ ਪਤਾ ਨਹੀਂ ਕਿੰਨੇ ਤਰਜਮੇ ਹੋਣਗੇ, ਕਿੰਨੇ ਉਹਦੇ ਮਤਲਬ ਕੱਢਣਗੇ। ਇਹ ਬੇੜਾ ਗਰਕਿਆ ਹੋਇਆ। ਜਿੰਨੀ ਚਿਰ ਹਵਾ ਨਹੀਂ ਬਦਲਦੀ, ਚੇਂਜ ਨਹੀਂ ਹੁੰਦੀ, ਜਿੰਨਾ ਚਿਰ ਇਹਦੇ ਉੱਤੇ ਪਰਿਵਾਰ ਦਾ ਗਲਬਾ ਨਹੀਂ ਖਤਮ ਹੁੰਦਾ ਅਕਾਲੀ ਦਲ ਤੋਂ, ਉਨੀ ਦੇਰ ਤੱਕ ਅਸੀਂ ਨਹੀਂ ਸਮਝਦੇ ਕੋਈ ਇੱਥੇ ਚੇਂਜ ਆ ਜਾਵੇ। ਕਿਉਂਕਿ ਪੰਥਕ ਖਵਾਉਣ ਵਾਲੇ ਜਿਹੜੇ ਉਹ ਵੱਡੇ ਸਵਾਰਥੀ ਨਿਕਲੇ। ਜੀ ਜੀ ਜੀ, ਸਭ ਤੋਂ ਵੱਡਾ ਸਵਾਰਥੀ ਤੇ ਬਾਬਾ ਹਰਨਾਮ ਸਿੰਘ ਧੁੰਮਾ ਨਿਕਲਿਆ, ਜਿਹਨੂੰ ਅਸੀਂ ਪੱਗ ਦਿੱਤੀ ਉਦੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ, ਬੀਬੀ ਜਗੀਰ ਕੌਰ ਨੇ, ਵਦੰਤੀ ਜੀ ਨੇ ਤੇ ਆਪਣੀਆਂ ਸੰਸਥਾਵਾਂ ਦੇ ਮੁਖੀ ਹੋਣ ਕਰਕੇ ਭਾਈ ਰਾਮ ਸਿੰਘ ਨੂੰ ਦਿੱਤੀ। ਜੀ ਜੀ ਜੀ, ਤੁਸੀਂ ਦੇਖ ਲਓ ਜਦੋਂ ਸੰਤ ਕਰਤਾਰ ਸਿੰਘ ਜੀ ਨੂੰ ਬਣਾਇਆ, ਉਦੋਂ ਬਣਾਇਆ ਸੰਪਰਦਾਵਾਂ ਨੇ ਬਾਬਾ ਬਿਧੀ ਚੰਦੀਆਂ ਦੀ ਸੰਪਰਦਾ ਦੇ ਮੁਖੀ ਬਾਬਾ ਸੋਹਣ ਸਿੰਘ ਜੀ ਨੇ। ਜੀ, ਪਰ ਉਦੋਂ ਵੀ ਜਸਟਿਸ ਗੁਰਨਾਮ ਸਿੰਘ ਨੇ
ਸਰਕਾਰ ਦੇ ਅਹੁਦੇ ਸਰਕਾਰੀ ਮੁਖੀ ਹੋਣ ਕਰਕੇ ਤੇ ਜਥੇਦਾਰ ਅਕਾਲ ਤਖਤ ਨੇ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸੰਤ ਮੋਹਨ ਸਿੰਘ ਨੂੰ ਪੱਗ ਦਿੱਤੀ, ਜਿਹੜਾ ਅਜੇ ਤੱਕ ਜਿਉਂਦਾ ਜੀ। ਤੇ ਉਹ ਸੰਤ ਮੋਹਨ ਸਿੰਘ ਨੂੰ ਅੱਜ ਪਛਾਣਦੀ ਨਹੀਂ ਸਰਕਾਰ, ਨਾ ਕਮੇਟੀ ਤੇ ਨਾ ਆਪਣਾ ਅਕਾਲ ਤਖਤ ਜੀ। ਉਹਨਾਂ ਨੇ ਇਹ ਭਾਈ ਰਾਮ ਸਿੰਘ ਨੂੰ ਫਿਰ ਦੁਬਾਰਾ ਚੁਣ ਦਿੱਤਾ, ਸਰਕਾਰ ਨੇ ਵੀ, ਅਕਾਲ ਤਖਤ ਨੇ ਵੀ, ਅਕਾਲੀ ਦਲ ਨੇ ਵੀ, ਕਮੇਟੀ ਨੇ ਵੀ। ਪਰ ਉਹ ਜਦੋਂ ਅਸੀਂ ਬਾਬਾ ਧੁੰਮਾ ਨੂੰ ਦਸਤਾਰਾਂ ਦਿੱਤੀਆਂ, ਸਾਰਿਆਂ ਨੇ ਇਕੱਠੇ ਹੋ ਕੇ ਤੇ ਸੰਤ ਮਹਾਤਮਾ ਵੀ ਚੰਗੇ ਚੰਗੇ ਇਕੱਠੇ ਕੀਤੇ, ਬਾਬਾ ਦਇਆ ਸਿੰਘ ਜੀ ਮੇਰੇ ਨਾਲ ਜਾ ਕੇ ਇਹਨੂੰ ਆਪ ਬੰਨ ਗਿਆ ਤੇ 8ਵੇਂ ਦਿਨ ਬਾਬਾ ਜੀ ਮਹਾਂਪੁਰਖ ਉਹਦੇ ਬਾਦਲ ਦੇ ਚਰਨਾਂ 'ਚ ਜਾ ਪਰਾਜੇ। ਜੀ ਜੀ। ਹੁਣ ਉਹੀ ਅਕਾਲ ਤਖਤ ਆ, ਉਹੀ ਪ੍ਰਬੰਧਕ ਕਮੇਟੀ, ਉਹੀ ਅਕਾਲੀ ਦਲ ਹੈ ਤੇ ਹੁਣ ਉਹ ਕਹਿੰਦੇ ਜੀ ਬਾਬਾ ਹਰਨਾਮ ਸਿੰਘ ਨੂੰ ਅਸੀਂ ਮਾਨਤਾ ਦਿੰਦੇ ਆ। ਦੱਸੋ ਇਹਨਾਂ ਦਾ ਸਟੈਂਡ ਕੀ ਆ? ਜੀ ਜੀ ਜੀ। ਉਹਨਾਂ ਦਾ ਸਟੈਂਡ ਜੋ ਹੋਣਾ ਬਾਬਾ ਹਰਨਾਮ ਸਿੰਘ ਦਾ ਸਟੈਂਡ ਕੀ ਆ? ਜੀ। ਇਹ ਜਿਨ੍ਹਾਂ ਨੇ ਖਿਲਾਫ ਇਹਨਾਂ ਚੀਜ਼ਾਂ ਦੇ ਖੜੇ ਹੋਣਾ ਸੀ ਲੱਤ ਗੱਡ ਕੇ, ਉਹ ਆਪ ਇਸ ਸਵਾਰਥ ਦੇ ਵਿੱਚ ਫਸ ਗਏ ਜੀ। ਤਾਂ ਅਸੀਂ ਕਿਹਦੇ ਤੋਂ ਆਸ ਰੱਖੀਏ ਜੀ? ਤੇ ਇਸ ਦੇ ਨਾਲ ਅਰਦਾਸ ਕਰ ਸਕਦੇ ਹਾਂ ਬਸ ਜੀ। ਤੇ ਬਿਲਕੁਲ ਅਰਦਾਸ ਜਿਹੜੀ ਜ਼ਰੂਰ ਆਪਾਂ ਕਰਾਂਗੇ ਤੇ ਨਾਲ ਦੇ ਨਾਲ ਇਹ ਵੀ ਆਪਾਂ ਆਪਣੇ ਸਾਰੀਆਂ ਸੰਗਤਾਂ ਨੂੰ ਇਹੀ ਦੇਣਾ ਚਾਹੁੰਦੇ ਵੀ ਵੱਧ ਤੋਂ ਵੱਧ ਸੁਚੇਤ ਹੋਵੋ, ਪਤਾ ਕਰੋ ਵੀ ਚੱਲ ਕੀ ਰਿਹਾ ਆ। ਤੁਹਾਡੇ ਸਾਹਮਣੇ ਸੱਚ ਜਿਹੜਾ ਜੀ ਉਹ ਸੱਚ ਨੂੰ ਤੇ ਝੂਠ ਨੂੰ ਪਰਖਣ ਦੀ ਜਿਹੜੀ ਇੱਕ ਕਹਿੰਦੇ ਆ ਜੀ ਸਮਝ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ। ਅਤੇ ਨਾਲ ਦੇ ਨਾਲ ਇੱਕ ਜਿਹੜਾ ਮੁੱਦਾ ਜਿਹੜਾ ਚੱਲ ਰਿਹਾ ਵੀ ਸਿੱਖ ਇਤਿਹਾਸ ਨੂੰ ਮੁੜ ਕੇ ਦੁਬਾਰਾ ਲਿਖਾਉਣਾ ਆ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਸ ਦੇ ਪਿੱਛੇ ਕੀ ਤੁਹਾਨੂੰ ਲੱਗ ਰਿਹਾ ਵੀ ਇਹ ਕਿਉਂ ਕਰਨਾ ਚਾਹ ਰਹੇ ਆ? ਪਿੱਛੇ ਨਾ ਜੀ ਇਹਦੇ ਪਿੱਛੇ RSS ਨਾਲ ਤੇ ਭਾਜਪਾ ਨਾਲ ਪੀੜੀਆਂ ਤੰਦਾਂ ਬਣਾ ਕੇ ਤੇ ਹਿੰਦੂ ਸਿੱਖਾਂ ਦੀ ਵੋਟ ਰਲਾ ਕੇ ਤੇ ਸਿੱਖ ਪੰਥ ਦਾ ਬੇੜਾ ਗਰਕ ਕੀਤਾ ਜਾਵੇ। ਨਹੀਂ ਤੇ ਬਾਬਾ ਇਹ ਜਿਹੜਾ ਅਵਤਾਰ ਸਿੰਘ ਮੱਕੜ ਆ, ਇਹ ਭਾਈ ਕਾਹਨ ਸਿੰਘ ਤੋਂ ਵੱਡਾ ਵਿਦਵਾਨ ਕਿਹੜਾ ਲੈ ਆਊ? ਜੀ ਜੀ। ਕਵੀ ਸੰਤੋਖ ਸਿੰਘ ਤੋਂ ਵੱਡਾ ਵਿਦਵਾਨ ਕਿਹੜਾ ਲੈ ਆਊ? ਗਿਆਨੀ ਗਿਆਨ ਸਿੰਘ ਤੋਂ ਵੱਡਾ ਵਿਦਵਾਨ ਕਿਹੜਾ ਲੈ ਆਊ? ਰਤਨ ਸਿੰਘ ਭੰਗੂ ਤੋਂ ਕਿਹੜਾ ਵੱਡਾ ਵਿਦਵਾਨ ਲੈ ਆਊਗਾ? ਜੀ ਜੀ। ਰਤਨ ਸਿੰਘ ਭੰਗੂ ਮੀਰਾ ਕੋਟੀਏ ਮਤਾਬ ਸਿੰਘ ਦਾ ਬੇਟਾ ਜੀ। ਭਾਈ ਹਿੰਮਤ ਸਿੰਘ ਦੀ 5 ਪਿਆਰਿਆਂ ਚੋਂ ਭਾਈ ਹਿੰਮਤ ਸਿੰਘ ਦੀ ਵੰਸ਼ ਦੇ ਵਿੱਚੋਂ ਕਵੀ ਸੰਤੋਖ ਸਿੰਘ ਜੀ ਜੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਦੀ ਵੰਸ਼ ਦੇ ਵਿੱਚੋਂ ਗਿਆਨੀ ਗਿਆਨ ਸਿੰਘ ਜੀ ਜੀ। ਤੋ ਏਡੀ ਵੱਡੀ ਬੈਕਗਰਾਉਂਡ ਵਾਲੇ ਸਾਡੇ ਕੋਲ ਇਤਿਹਾਸਕਾਰ, ਤੇ ਉਹਨਾਂ ਤੋਂ ਵੱਡਾ ਇਤਿਹਾਸ ਕਿਹੜਾ ਹੁਣ ਲਿਖਣ ਜਾ ਰਿਹਾ ਜੀ? ਭਾਈ ਕਾਹਨ ਸਿੰਘ ਨਾਭਾ ਦੇ ਪਿਤਾ ਬਾਬਾ ਨਰੈਣ ਸਿੰਘ ਜੀ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਸੀ ਜੀ। ਏਡੇ ਵਿਦਵਾਨ ਸਨ ਉਹ, ਤੇ ਇਹਨਾਂ ਦਾ ਲਿਖਿਆ ਹੋਇਆ ਤੇ ਅਸੀਂ ਪ੍ਰਚਾਰ ਨਹੀਂ ਸਕੇ, ਉਹਨਾਂ ਨੂੰ ਵੰਡ ਨਹੀਂ ਸਕੇ, ਉਹ ਤੇ ਅਮਲ ਨਹੀਂ ਕਰ ਸਕੇ। ਅੱਜ ਕੋਈ ਨਹੀਂ ਪੁੱਛਦਾ, ਕੋਈ ਨਹੀਂ ਦੱਸ ਸਕਦਾ। ਕੋਈ ਇਹ ਪ੍ਰਬੰਧਕ ਕਮੇਟੀ 13 ਪੋਹ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੱਸ ਰਹੀ ਆ। ਪੁਰਾਣੇ ਇਤਿਹਾਸ ਤੇ ਭੱਟਵੜੀਆਂ 3 ਪੋਹ ਦੱਸ ਰਹੀਆਂ ਨੇ ਜੀ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਭੱਟਵੀਆਂ ਨੇ ਬੜਾ ਕਲੀਅਰ ਕੱਟ ਲਿਖਿਆ। 17 ਮੱਘਰ 1762 ਜੀ। 17 मगर 1762 चमकौर गांव में गुरु गोबिंद सिंह का बेटा गुरु तेग बहादुर साहब का पोतरा साहबजादा जीत सिंह बैरियों के गैल सामे माथे जूझ के शहीद हुआ जी जी जी। इसी तरह बाबा जीवन सिंह जी भाई जैता जी चमकौर की गढ़ी में पिता का नाम दादा जी का नाम। फिर चमकौर गांव में वैरियों के गैल 17 मगर 1762 को सामे माथे जूझ के शहीद हुए जी। तो इथे 3 पोह ਨੂੰ 1762 पोह तीजी वार मंगल सवा पैर दिन चढ़े काम ऐसा भयो है। ਇਹ ਪ੍ਰਾਤਨ ਇਤਿਹਾਸਕਾਰਾਂ ਨੇ ਲਿਖਿਆ ਜੀ। ਪਰ ਅੱਜ 13 ਪੋਹ ਤੇ ਲੈਣ ਦਾ, 8 ਪੋਹ ਤੇ ਲੈਣ ਦਾ। ਪੁਰਾਣੇ ਇਤਿਹਾਸਕਾਰ ਕਹਿੰਦੇ ਆ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਫੜਿਆ ਉਦੋਂ ਘੋੜੇ ਆਣ ਮਸੰਦ ਤਪਦਿਓ, ਉਦੋਂ ਇਹਨੇ ਗੰਗੂ ਬ੍ਰਾਹਮਣ ਨੇ ਘੋੜੇ ਵੀ ਲਿਆ ਕੇ ਦਿੱਤੇ ਉਹਨਾਂ ਨੂੰ, ਪਠਾਣਾ ਨੂੰ ਜੀ। ਕਿਉਂਕਿ ਜਦੋਂ ਗ੍ਰਿਫਤਾਰ ਕਰਨ ਆਏ ਉਹਨਾਂ ਕੋਲ ਘੋੜੇ ਨਹੀਂ ਸੀ। ਤੇ ਬੋਰੀ ਲੈ ਮਸੰਦ ਤਬ ਆਇਓ ਪਕੜ ਕੋਇਰ ਤੇ ਸਪੀਚ ਸਮਾਇਓ ਜੀ। ਬੋਰੀ ਚ ਪਾ ਕੇ ਤੇ ਇੱਥੇ ਸਾਹਿਬਜ਼ਾਦਿਆਂ ਨੂੰ ਘੋੜਿਆਂ ਤੇ ਬਿਠਾਇਆ ਤੇ ਸਰਹੰਦ ਲੈ ਕੇ ਗਏ। ਤੇ ਅੱਜ ਸਾਡੇ ਬਾਬੇ ਰੱਥ ਸਾਹਿਬ ਗੁਰਦੁਆਰਾ ਬਣਾ ਰਹੇ ਨੇ ਉੱਥੇ ਜੀ ਜੀ। ਰੱਥ ਤੇ ਲੈ ਕੇ ਆਏ ਜੀ ਜੀ। ਤੇ ਰੱਥ ਨੂੰ ਇੱਥੇ ਖੜਾ ਕੀਤਾ ਜੀ। ਅੱਜ ਤੱਕ ਤੇ ਰੱਥ ਦਾ ਕਿਸੇ ਨੂੰ ਪਤਾ ਨਹੀਂ। ਤੇ ਹੁਣ ਜਿੱਥੇ ਕੱਲ ਤੱਕ ਇਹ ਕਿਸੇ ਬਜ਼ੁਰਗ ਦੀ, ਜਿਹੜਾ ਜ਼ਿਮੀਂਦਾਰ ਬਜ਼ੁਰਗ ਸੀ, ਉਹਦੀ ਕਬਰ ਬਣੀ ਹੋਈ ਸੀ, ਉਹਦੀ ਸਮਾਧੀ ਬਣੀ ਸੀ, ਅੱਜ ਉੱਥੇ ਰੱਥ ਸਾਹਿਬ ਗੁਰਦੁਆਰਾ ਬਣਾ ਰਹੇ ਨੇ ਫਤਿਹਗੜ੍ਹ ਜੀ ਜੀ। ਤੇ ਕੌਣ ਪੁੱਛੂਗਾ ਇਹਨਾਂ ਨੂੰ? ਕੌਣ ਸਮਝਾਊਗਾ? ਕੌਣ ਇਹਨਾਂ ਤੋਂ ਜਵਾਬ ਦਿਲਾਊਗਾ? ਮੈਂ ਤੇ ਹੈਰਾਨ ਹੁੰਦਾ ਜਾ ਰਿਹਾ ਵੀ ਇਹ ਸਾਡੀ ਕੌਮ ਪਤਾ ਨਹੀਂ ਕਿਹੜੀ ਗਫਲਤ ਦੀ ਨੀਂਦ 'ਚ ਸੌਂ ਗਈ ਜੀ। ਇਹਦੇ ਨਾਲੋਂ ਅਸੀਂ ਪਹਿਲਾਂ ਚੰਗੇ ਹੁੰਦੇ, ਕੋਠੇ ਕੱਚੇ ਹੁੰਦੇ ਸੀ,
ਸਾਡੇ ਕੋਲ ਚੱਲਣ ਨੂੰ ਕੋਈ ਸਾਈਕਲ ਨਹੀਂ ਸੀ ਹੁੰਦਾ। ਅਸੀਂ ਮਿਹਨਤ ਮਜ਼ਦੂਰੀ ਕਰਕੇ ਰੱਬ ਦਾ ਨਾਮ ਲੈ ਕੇ ਤੇ ਉਹਦੀ ਪ੍ਰਮਾਤਮਾ ਦੀ ਯਾਦ 'ਚ ਤੇ ਗੁਰੂ ਦੀ ਯਾਦ 'ਚ ਸਤਸੰਗ ਕਰਦੇ ਸੀ। ਸਾਡੇ ਤੇ ਉਹ ਦਿਨ ਚੰਗੇ ਹੁੰਦੇ ਸੀ। ਜੀ 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 ਜੀ। ਇਹ ਸਾਡਾ ਸਾਰਾ ਕੁਝ ਵਿਗਾੜਦੇ ਜਾ ਰਹੇ ਨੇ। ਹਿਸਟਰੀ ਜਿਹੜੀ ਆ ਤੇ ਹਿਸਟਰੀ ਨੂੰ ਵਾਚ ਕੇ ਉਹਦੇ ਮੁਤਾਬਕ ਫਤਿਹਗੜ੍ਹ ਸਾਹਿਬ 'ਚ ਅੱਜ ਤੱਕ ਕੁਝ ਨਹੀਂ ਲਿਖਿਆ ਗਿਆ। ਜੀ ਜੀ। ਪੈਸੇ ਗੋਲਕਾਂ ਜਿੱਥੇ ਦੇਖੋ ਗੋਲਕ ਰੱਖੀ ਹੋਈ, ਜਿੱਥੇ ਦੇਖੋ ਗੋਲਕ, ਤੇ ਗੋਲਕਾਂ ਦੇ ਵਿੱਚ ਪੈਸੇ ਤੁੰਨਣ ਵਾਲਿਆਂ ਨੂੰ ਉਹ ਫੜਾਏ ਹੋਏ ਆ ਲੋਹੇ ਦੇ ਚਿਮਟੇ ਕੇ, ਫਟਾਫਟ ਵਿੱਚ ਤੁੰਨੀ ਜਾਓ, ਕੋਈ ਲੈ ਨਾ ਜਾਵੇ ਜੀ। ਪਰ ਹਿਸਟਰੀ ਕਿਤੇ ਨਹੀਂ ਲਿਖੀ ਗਈ ਜੀ। ਉੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ, ਤੁਸੀਂ ਬਾਹਰ ਵਿਦੇਸ਼ਾਂ 'ਚ ਬੈਠੇ ਵੀ ਮੱਥਾ ਟੇਕਦੇ ਹੋ, ਸਿੰਘ ਸਭਾ ਦੇ ਗੁਰਦੁਆਰੇ ਜਾ ਕੇ ਸਤਿਕਾਰ ਪ੍ਰਗਟ ਕਰਦੇ ਹੋ, ਪਰ ਇੱਥੇ ਤੇ ਸਾਡੀ ਹਿਸਟਰੀ ਆ ਜਿਹਨੂੰ ਅਸੀਂ ਮੱਥਾ ਟੇਕਣ ਜਾਂਦੇ ਆ। ਜੀ ਜੀ ਜੀ। ਉੱਥੇ ਸਾਨੂੰ ਹਿਸਟਰੀ ਨਾ ਮਿਲੇ, ਉੱਥੇ ਸਾਨੂੰ ਉਸ ਟਾਈਮ ਦਾ ਮਾਹੌਲ ਨਾ ਮਿਲੇ, ਤੇ ਅਸੀਂ ਕਿਸ ਤਰ੍ਹਾਂ ਲਾਭ ਉਠਾ ਸਕਦੇ ਹਾਂ। ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਬਿਲਕੁਲ ਉਹ ਜਿਹੜੀ ਜਿਸ ਕਿਤਾਬ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੀ ਇੱਕ ਕੋਝੀ ਜਿਹੜੀ ਸਾਜ਼ਿਸ਼ ਸੀਗੀ ਜਿਸ ਨੂੰ ਤੇ ਇਹ ਜਿਹੜਾ ਜੋ ਕੁਝ ਮੈਂ ਦੇਖਿਆ ਜਾਂ ਮੈਂ ਸੋਚਦਾ ਪਿਆ ਜਾਂ ਮੈਨੂੰ ਲੱਗਦਾ ਪਿਆ, ਉਹ RSS ਨੂੰ ਖੁਸ਼ ਕਰਨ ਲਈ ਹਿੰਦੀ 'ਚ ਇਤਿਹਾਸ ਛਾਪਿਆ ਜਾ ਰਿਹਾ, ਤੇ ਦੂਸਰਾ ਕਿਸੇ ਆਪਣੇ ਖਾਸ ਚਹੇਤੇ ਨੂੰ ਪੈਸੇ ਕਮਾਉਣ ਲਈ, ਖੁੱਲੇ ਪੈਸੇ ਦੇਣ ਲਈ ਉਹਦੀਆਂ ਕਾਲੀਆਂ ਕਲਮਾਂ ਤੇ ਕਾਲੇ ਜਿਹੜੇ ਆ ਕਰਮ ਜਿਹੜੇ ਉਹਨੂੰ ਪ੍ਰਗਟ ਕਰਨ ਲਈ ਇਹ ਕੁਕਰਮ ਹੋਣ ਲੱਗਾ। ਜੀ 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 ਬਿਲਕੁਲ। ਤੇ ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜਥੇਦਾਰ ਰਣਜੀਤ ਸਿੰਘ ਜੀ। ਤੁਸੀਂ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਦੇ ਨਾਲ ਜੁੜੇ, ਤੇ ਇਹ ਜਿਹੜੇ ਇਸ ਟਾਈਮ ਭਖਦੇ ਹੋਏ ਮਸਲੇ ਦੇ ਉੱਤੇ ਜਿਹੜੀ ਆਪਾਂ ਗੱਲਬਾਤ ਕੀਤੀ, ਤੁਸੀਂ ਸਾਰਾ ਉਸ ਦੇ ਵਿੱਚ ਉਹਦੇ ਬਾਰੇ ਜਾਣਕਾਰੀ ਦਿੱਤੀ। ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA।